ਘਰ ਤਾਂ ਸਾਡੇ 4 ਕਈ ਸੀਗੇ। ਆਪਣੇ ਸੀ, ਆਪਣਾ ਸ਼ਰੀਕਾ ਸੀ, ਬਾਕੀ ਹੋਰ ਕੌਮਾਂ ਸੀ ਮੁਸਲਮਾਨ। ਤੇ ਬੌਲਦ ਸੀ ਸਾਡੇ ਕੋਲ ਵਾਹੀ ਕਰਨੇ ਵਾਲੇ 4-5 ਤੇ ਮੱਝਾਂ ਸੀ 5-6। ਉੱਥੇ ਲਾਗੇ ਸਾਡੇ ਅਪਰਾ ਸ਼ਹਿਰ, ਉੱਥੇ ਨੂੰ ਸਾਡੇ ਪਿੰਡੋਂ ਸੜਕ ਜਾਂਦੀ ਰਾਹ ਤੇ ਡੇਢ ਕੁ ਮੀਲ ਦਾ ਸਾਰਾ ਫੈਸਲਾ ਸੀ ਸ਼ਹਿਰ ਦਾ। ਉਹ ਫਿਰ ਰਾਏ ਲੋਕ ਜਾਂਦੇ ਸੀ, ਉੱਥੇ ਸੌਦੇ ਲਿਆਉਂਦੇ ਸੀ ਸ਼ਹਿਰੋਂ। ਤੇ ਤੁਹਾਡੇ ਪਿੰਡ ਦੇ ਲੋਕਾਂ ਨੇ ਨਹੀਂ ਕੁਛ ਕਿਹਾ? ਮਤਲਬ ਨਾ ਉਹਨਾਂ ਉਹ ਨੇ ਬਲਕਿ ਉਹ ਗਾਂ ਕਰਨ ਆਏ ਆ। ਅੱਛਾ। ਉਹਨੇ ਸਾਨੂੰ ਬਹੁਤ ਅੱਛਾ ਸਲੂਕ ਕੀਤਾ। ਉਹ ਰੋਂਦੇ ਸੀ, ਅੱਛਾ। ਉਹ ਰੋਂਦੇ ਸੀ। ਫਿਰ ਸਾਨੂੰ ਜਿੱਦਾਂ ਮਹਿਮਾਨਾਂ ਨੂੰ ਤੋਰੀ ਦਾ ਨਾ, ਸਾਨੂੰ ਉਹ ਦਰਿਆ ਤੇ ਛੱਡ ਕੇ ਗਏ ਆ। ਵਾਹ ਵਾਹ। ਸਿੱਖ ਦੇਖੇ ਆ। ਠੀਕ ਹੈ। ਇੱਕ ਮਸ਼ਹੂਰ ਸੀ ਕੈਸਰ ਸਿੰਘ, ਠੀਕ ਹੈ। ਬਦਮਾਸ਼ੀ ਜਾਪਦਾ ਬੜਾ ਨਾਂ ਸੀ ਉਹਦਾ। ਲਛਮਣ ਸਿੰਘ, ਅਰਜਨ ਸਿੰਘ ਤੇ ਗੱਡਾ ਸਿੰਘ। ਉਹਦਾ ਨਾਸ਼ਾ ਸੀ, ਉਹ ਘਰ ਦੀ ਨਿਲਾਮੀ ਹੁੰਦੀ, ਉਹ ਤੋਂ ਕਤਲ ਹੋ ਗਿਆ ਸੀ। ਉਹ ਅਰਬਾਂ ਖਰਬਾਪਤੀ ਉਹਨਾਂ ਵਕਤਾਂ ਦਾ ਬੜਾ ਮੇਰ ਸੀ। ਅੱਛਾ, ਇਹ ਜਿਨ੍ਹਾਂ ਦੇ ਤੁਸੀਂ ਨਾਂ ਲੈ ਰਹੇ ਆ, ਇਹ ਉਸ ਵੇਲੇ ਮਸ਼ਹੂਰ ਸੀ? ਇਹ ਬਹੁਤ। ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਇੱਕ ਵਾਰੀ ਫੇਰ ਅਸੀਂ ਲਹਿੰਦੇ ਪੰਜਾਬ 'ਚ ਮੌਜੂਦ ਹਾਂ ਤੇ ਲਹਿੰਦੇ ਪੰਜਾਬ ਦੇ ਪਿੰਡ 64 GB, ਜਿਹਨੂੰ ਗਾਵਵੇ ਵੀ ਆਖਿਆ ਜਾਂਦਾ ਹੈ, ਗੁਗੇਰਾ ਬ੍ਰਾਂਚ ਦਾ ਪਿੰਡ ਹੈਗਾ ਹੈ, ਹਰੀਪੁਰ ਵੀ ਇਸ ਪਿੰਡ ਨੂੰ ਆਖਿਆ ਜਾਂਦਾ ਸੀ। ਤੇ ਇਸ ਪਿੰਡ ਦੇ ਵਡਕੇ ਜਿਹੜੇ ਨੇ ਉਹ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਤੇ ਹਿੰਦੁਸਤਾਨ ਤੋਂ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਆ ਕੇ ਵਸੇ। ਤੇ ਅਸੀਂ ਅਕਸਰ ਤੁਹਾਨੂੰ ਇਹ ਦੱਸਦੇ ਹਾਂ ਕਿ ਜਿਹੜੇ ਵੰਡ ਦੀ ਕਹਾਣੀ ਨੂੰ ਜਾਣਦੇ ਨੇ, ਜਿਨ੍ਹਾਂ ਨੇ ਵੰਡ ਹੁੰਦੀ ਵੇਖੀ ਹੈ, ਉਹ ਭਾਵੇਂ 2 ਸਾਲ ਦੇ ਸੀ ਜਾਂ ਹੁਣ ਉਹ ਭਾਵੇਂ 100 ਸਾਲ ਦੇ ਹੋ ਗਏ ਨੇ, ਉਹਨਾਂ ਦੇ ਦਿਮਾਗ ਦੇ ਵਿੱਚੋਂ ਇਹ ਕਹਾਣੀ ਨਹੀਂ ਨਿਕਲ ਸਕਦੀ। ਤੇ ਇਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲਈ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਜ਼ੁਰਗ, ਸਾਡੇ ਵੱਡੇ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਕਿ ਕਿਵੇਂ ਆਏ ਇਸ ਪਿੰਡ 'ਚ ਆ ਕੇ, ਕਿਵੇਂ ਵਸੇ, ਉਧਰ ਪਿੰਡ ਕਿਹੜਾ ਸੀ। ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ। ਹਾਂਜੀ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ ਬਜ਼ੁਰਗੋ? ਬੜੇ ਠੀਕ ਆ, ਸ਼ੁਕਰ ਆ। ਕੀ ਨਾਂ ਹੈ ਆਪਣਾ? ਸ਼ੇਰ ਮੁਹੰਮਦ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ, ਹਾਂਜੀ 47 ਜਿਹਨੂੰ ਅਸੀਂ ਕਹਿੰਦੇ ਆ, ਹਾਂਜੀ, ਉਸ ਵੇਲੇ ਆਪਣੀ ਕਿੰਨੀ ਕੁ ਉਮਰ ਸੀ? ਕੋਈ 5-4 ਸਾਲ ਹੋਣੀ ਆ, 6 ਸਾਲ ਹੋਊ। ਅੱਛਾ। ਤੇ ਇਹ ਮੈਨੂੰ ਦੱਸੋ ਕਿ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਤੋਂ ਪਹਿਲੇ ਜਿੱਥਾਂ ਤੁਸੀਂ ਰਹਿੰਦੇ ਸੀ, ਹਾਂਜੀ, ਉਸ ਇਲਾਕੇ ਦਾ ਕੀ ਨਾਂ ਸੀ? ਪੰਜਾਬ। ਤੇ ਤਹਿਸੀਲ ਕਿਹੜੀ ਸੀ? ਫਲੌਰ। ਜ਼ਿਲ੍ਹਾ? ਜਲੰਧਰ। ਅੱਛਾ। ਤੇ ਆਪਣਾ ਪਿੰਡ ਕਿਹੜਾ ਸੀ? ਲੋਹਗੜ੍ਹ। ਲੋਹਗੜ੍ਹ। ਤੇ ਇਹ ਪਿੰਡ ਜਿਹੜਾ ਵਾ, ਇਹਦੀ ਕੀ ਸੀ ਰਾਹ, ਕੀ ਸੀ? ਕੋਈ ਮਾੜਾ ਚੰਗਾ ਯਾਦ ਆ ਕਿੱਧਰੋਂ ਦੀ ਆਂਦਾ, ਜਾਂ ਇਹ ਰਾਤ ਇਸ ਪਿੰਡ ਤੱਕ ਪਹੁੰਚਣ ਲਈ ਕਿੱਧਰ ਪਹਿਲੇ ਜਾਣਾ ਪੈਂਦਾ? ਕੀ ਹਿਸਾਬ ਕਿਤਾਬ ਸੀ? ਉੱਥੇ ਲਾਗੇ ਸਾਡੇ ਫਲੌਰ ਸੀ ਸ਼ਹਿਰ, ਦੂਆ ਅਪਰਾ ਸ਼ਹਿਰ, ਉੱਥੇ ਨੂੰ ਸਾਡੇ ਪਿੰਡੋਂ ਸੜਕ ਜਾਂਦੀ ਰਾਹ ਤੇ ਡੇਢ ਕੁ ਮੀਲ ਦਾ ਸਾਰਾ ਫੈਸਲਾ ਸੀ ਸ਼ਹਿਰ ਦਾ। ਉਹ ਫਿਰ ਰਾਏ ਲੋਕ ਜਾਂਦੇ ਸੀ, ਉੱਥੇ ਸੌਦੇ ਲਿਆਉਂਦੇ ਸੀ ਸ਼ਹਿਰੋਂ। ਤੇ ਮੈਨੂੰ ਥੋੜਾ ਪਿੰਡ ਦੇ ਬਾਰੇ ਦੱਸੋ, ਕਿਵੇਂ ਦਾ ਪਿੰਡ ਸੀ? ਹਾਂਜੀ, ਪਿੰਡ ਕਿਵੇਂ ਦਾ ਸੀ? ਕਿੱਡਾ ਕੁ ਪਿੰਡ ਸੀ? ਹਾਂ, ਪਿੰਡ ਛੋਟਾ ਸੀ, ਕੋਈ 20 ਕੁ ਮਰਬਾ 25 ਦਾ ਹੋਊਗਾ, ਇੰਨਾ ਕੁ ਹੋਣਾ। ਤੇ ਪਿੰਡ 'ਚ ਕਿੰਨੇ ਘਰ ਸੀ ਟੋਟਲ?
ਸਿੱਖਾਂ ਦੇ ਘਰ ਕਿੰਨੇ ਸੀ, ਮੁਸਲਿਆਂ ਦੇ ਘਰ ਕਿੰਨੇ ਸੀ? ਕੋਈ 50-60 ਘਰ ਹੋਣੇ ਆ ਸਿੱਖਾਂ ਦੇ, ਹੂੰ ਕੋਈ 20 ਕੁ ਘਰ ਮੁਸਲਮਾਨਾਂ ਦੇ ਹੋਊਗੇ। ਹੂੰ। ਤੇ ਮੈਨੂੰ ਇਹ ਦੱਸੋ ਬਾਬਾ ਜੀ ਕਿ ਉਧਰ ਤੁਹਾਡੇ ਘਰ 'ਚ, ਤੁਹਾਡੇ ਟੱਬਰ 'ਚ ਕੌਣ ਕੌਣ ਸੀ ਤੇ ਕੀ ਕੰਮ ਸੀ ਤੁਹਾਡਾ ਉੱਥੇ? ਉੱਥੇ ਜ਼ਿਮੀਂਦਾਰ ਸੀ ਸਾਡਾ, ਹੂੰ ਤੇ ਦਾਦਾ ਵੀ ਸਾਡਾ ਜੀਦਾ ਸੀ, ਹੂੰ ਬਾਪ ਵੀ ਜੀਦਾ ਸੀ, ਹੂੰ। ਬਸ ਜ਼ਿਮੀਂਦਾਰਾਂ ਕਰਦੇ ਸੀ। ਤੇ ਹੋਰ ਕੌਣ ਕੌਣ ਸੀ? ਕਿੰਨੇ ਭਾਈ ਸੀ ਤੁਸੀਂ? ਹੋਰ ਭਾਈ ਤੇ ਦੋ ਸੀਗੇ ਅਸੀਂ, ਇੱਕ ਫੌਤ ਹੋ ਗਿਆ ਇੱਕ। ਹੂੰ ਇੱਥੇ ਆ ਗਿਆ ਮੈਂ ਹੀ ਹਾਂ ਵੱਡਾ। ਹੂੰ। ਤੇ ਉਧਰਲੀ ਥਾਵੇਂ ਤੁਸੀਂ ਉਸ ਪਿੰਡ 'ਚ ਲੋਹਗੜ੍ਹ 'ਚ ਕੋਈ ਸ਼ੈ ਯਾਦ ਆ? ਕੋਈ ਬੋਰਡ, ਕੋਈ ਮਸੀਤ, ਕੋਈ ਮੰਦਿਰ, ਕੋਈ ਗੁਰਦੁਆਰਾ, ਕੋਈ ਮਾੜਾ ਚੰਗਾ ਯਾਦ ਆ? ਉੱਥੇ ਦਰਵਾਜ਼ਾ ਸੀ ਇੱਕ ਲੋਹਗੜ੍ਹ ਦੇ ਵਿੱਚ, ਹੂੰ ਜਿੱਥੋਂ ਪਿੰਡ 'ਚ ਬੜੀ ਦਾ ਸੀ, ਹੂੰ। ਉਹਦਾ ਯਾਦ ਵਾ। ਅੱਛਾ, ਕਿਵੇਂ ਦਾ ਦਰਵਾਜ਼ਾ ਸੀ? ਹਾਂਜੀ, ਕਿਵੇਂ ਉਹ ਦਾ? ਦਰਵਾਜ਼ਾ ਲੋਕ ਵਿੱਚ ਹੀ ਲੰਘ ਕੇ ਜਾਂਦੇ ਸੀ ਅੱਗੇ ਨੂੰ, ਹੂੰ ਪਿੰਡ ਨੂੰ। ਹੂੰ ਲਾਂਬੇ ਥੜੇ ਵੱਜੇ ਸੀ, ਉੱਥੇ ਲੋਕ ਬੈਠੇ ਰਹਿੰਦੇ। ਪੰਚਾਇਤ ਘਰ, ਜਿੱਦਾਂ ਪੰਚਾਇਤ ਘਰ ਹੁੰਦਾ, ਹੂੰ ਕੋਈ ਪੰਚਾਇਤ ਇਕੱਠੀ ਹੋਣੀ ਉਹ ਤਾਂ ਉੱਥੇ ਹੋ ਜਾਂਦੀ ਸੀ। ਹੂੰ। ਤੇ ਉਹ ਪਿੰਡ ਦੇ ਵਿੱਚ ਕੋਈ ਵਿਆਹ ਸ਼ਾਦੀ ਜਾਂ ਕੋਈ ਮੇਲਾ ਜਦੋਂ ਲੱਗਦਾ ਸੀ, ਉਹਦਾ ਕੋਈ ਮਾੜਾ ਚੰਗਾ ਯਾਦ ਆ ਕਿ ਵਿਆਹ ਸ਼ਾਦੀਆਂ ਕਿਵੇਂ ਹੁੰਦੀਆਂ ਸੀ, ਮੇਲੇ ਕਿਵੇਂ ਲੱਗਦੇ ਸੀ? ਮੇਲੇ ਦਾ ਨਹੀਂ ਕੋਈ ਯਾਦ ਹੈ। ਅੱਛਾ, ਸ਼ਾਦੀ ਦਾ ਕੀ? ਵਿਆਹ ਸ਼ਾਦੀ ਦਾ ਵੀ ਨਹੀਂ ਇਹਨਾਂ ਦਾ ਪਤਾ। ਹੁਣ ਸਿੱਖਾਂ ਦਾ ਕਿੱਦਾਂ ਦੀ ਕੀ ਕਰਦੇ ਆ ਕੀ ਨਹੀਂ ਕਰਦੇ। ਅੱਛਾ, ਤੁਸੀਂ ਇਹ ਦੱਸੋ ਮੈਨੂੰ ਕਿ ਜਦੋਂ ਸੰਨ 47 ਦੀ ਰੌਲੇ ਪਏ ਕਿ ਜੀ ਪਾਕਿਸਤਾਨ ਤੇ ਹਿੰਦੁਸਤਾਨ ਲਹਿਦਾ ਹੋ ਜਾਣਾ, ਹਾਂ, ਉਸ ਐਲਾਨ ਤੋਂ ਫੌਰਨ ਬਾਅਦ ਤੁਸੀਂ ਉੱਠ ਗਏ ਸੀ ਜਾਂ ਤੁਸੀਂ ਕਿਹਾ ਕਿ ਨਹੀਂ ਐਵੇਂ ਗੱਲਬਾਤ ਹੀ ਹੈ? ਨਹੀਂ ਉਦੋਂ ਅਸੀਂ ਆ ਗਏ ਹਾਂ 2-3 ਮਹੀਨੇ ਆ ਜਾਈ। ਰੌਲਾ ਪਿਆ ਨਾ ਜੋ ਸੰਨ 47 ਦੇ ਵਿੱਚ, ਉਹਨਾਂ 'ਚ ਲੋਕ ਉੱਠਣ ਲੱਗ ਪਏ, ਨਾਲ ਹੀ ਅਸੀਂ ਆ ਗਏ। ਫਲੌਰ ਕੰਪ ਲੱਗਾ, ਉਹ ਇਕੱਠੇ ਹੋ ਗਏ ਆ ਕੇ ਸਾਰੇ ਮੁਸਲਮਾਨ। ਉੱਥੋਂ ਫਿਰ ਗੱਡੀਆਂ ਪਰਾਂ ਤੋਂ ਆਈਆਂ ਗੌਰਮੈਂਟ ਦੀਆਂ, ਉਹ ਗੱਡੀ 'ਚ ਬਹਿ ਕੇ ਰੇਲ 'ਚ ਉਹ ਵੇਤੇ ਆ ਗਏ। ਕਿਹੜੀ ਕਿਹੜੀ ਸ਼ੈ ਸੀ ਤੁਹਾਡੇ ਕੋਲ ਉੱਥੇ? ਕਿੰਨੀਆਂ ਮਈਆਂ ਸੀ, ਕਿੰਨੀ ਜ਼ਮੀਨ ਸੀ, ਮੱਝਾਂ ਕਿੰਨੇ ਘਰ ਸੀ ਆਪਣੇ? ਘਰ ਤਾਂ ਸਾਡੇ 4 ਕੇ ਹੀ ਸੀਗੇ। ਆਪਣੇ ਸੇ ਆਪਣਾ ਸ਼ਰੀਕਾ ਸੀ, ਬਾਕੀ ਹੋਰ ਕੌਮਾਂ ਸੀ ਮੁਸਲਮਾਨ। ਤੇ ਬੌਲਦ ਸੀ ਸਾਡੇ ਕੋਲ ਬਾਈ ਕਰਨੇ ਵਾਲੇ 4-5, ਤੇ ਮੱਝਾਂ ਸੀ 5-6। ਅੱਛਾ, ਤੇ ਸਭ ਕੁਝ ਛੱਡ ਦਿੱਤਾ? ਕੋਈ ਸ਼ੈ ਨਾਲ ਨਹੀਂ ਲਈ? ਨਹੀਂ ਕੋਈ ਨਾਲ ਨਹੀਂ, ਖਾਲੀ ਇੱਦਾਂ ਉੱਠ ਕੇ ਆ ਗਏ ਹਾਂ। ਕੋਈ ਚੀਜ਼ ਨਹੀਂ ਲਿਆਂਦੀ, ਨਾ ਆਉਣੇ ਦਿੰਦੇ ਸਿੱਖ ਉੱਥੋਂ, ਲੰਘਣ ਹੀ ਨਹੀਂ ਦਿੰਦੇ। ਉਹ ਵੀ ਇੱਕ ਬਦਮਾਸ਼ ਸੀ ਪਰਲੇ ਬੱਲੇ ਸਾਡੇ ਪਿੰਡ ਦਾ, ਲਾਗੇ ਪਿੰਡ ਸੀ ਗੜੀ, ਉਹ ਸਾਡੇ ਦਾਦੇ ਨੂੰ ਜਾਣਦਾ ਸੀ। ਉਹ ਫਿਰਦਾ ਤੁਰਦਾ ਤਾਂ ਉੱਥੇ ਆ ਕੇ ਸਾਡੇ ਪਿੰਡ, ਉਹ ਮੇਰੇ ਦਾਦੇ ਨੂੰ ਕਹਿਣ ਲੱਗਾ, ਚਾਚਾ ਤੂੰ ਇੱਥੇ ਬੈਠੇ ਅਜੇ ਗਏ ਨਹੀਂ? ਉਹ ਕਹਿੰਦਾ ਸਾਨੂੰ ਸਿੱਖ ਨਹੀਂ ਜਾਣ ਦਿੰਦੇ, ਨਾਲ ਤੁਰਦਾ ਕੋਈ ਨਹੀਂ, ਰਾਹ ਦੇ ਵਿੱਚੋਂ ਡਰਦੇ ਆ। ਉਹ ਕਹਿੰਦਾ ਮੈਂ ਭਲਕੇ ਆਊਂਗਾ ਤੇ ਤੁਸੀਂ ਤਿਆਰ ਰਹੋ। ਉਹ ਦੂਜੇ ਦਿਨ ਬੰਦੂਕ ਲੈ ਕੇ ਆ ਗਿਆ, ਉਹ ਸਾਨੂੰ ਕੈਂਪ ਛੱਡ ਕੇ ਗਿਆ। ਫਿਰ ਪਿੰਡ ਦੇ ਵੀ ਨਾਲ ਤੁਰ ਪਏ ਸਿੱਖ 4-5-10। ਅੱਛਾ, ਉਹ ਛੱਡ ਗਿਆ ਸਾਨੂੰ ਕੰਪ ਦੇ ਵਿੱਚ। ਉੱਥੇ ਫੌਜ ਦਾ ਪਹਿਰਾ ਸੀ ਨਾ, ਦੁਆਲੇ ਫੌਜ, ਉੱਥੇ ਨਹੀਂ ਜਾ ਸਕਦੇ ਸੀ ਸਿੱਖ, ਉਹ ਕੰਪ ਦੇ ਵਿੱਚ ਛੱਡ ਗਏ। ਅੱਛਾ, ਇਹ ਗੱਲ ਸੁਣੀ ਅਸੀਂ ਕਿ ਜਦੋਂ ਗਦਰ ਪਏ ਜਾਂ ਜਦੋਂ ਵੰਡ ਪਈ ਤੇ ਉਸ ਵੇਲੇ ਜਿਹੜਾ ਹੈਗਾ ਸੀ ਬੜਾ ਨੁਕਸਾਨ ਹੋਇਆ, ਬਹੁਤ ਮਾਰ ਕੁਟਾਈ ਹੋਈ। ਤੁਸੀਂ ਕੋਈ ਆਪਣੀ ਅੱਖੀ ਵੇਖਿਆ ਕੋਈ ਵਾਕਿਆ ਤੁਹਾਡੇ ਜ਼ਿਹਨ 'ਚ ਹੈਗਾ? ਨਹੀਂ, ਸਾਡੇ ਲਾਗੇ ਪਿੰਡਾਂ ਦੇ ਵਿੱਚ ਬਹੁਤ ਲੋਕ ਮਰੇ ਆ, ਜਿਹੜੇ ਸਾਰੇ ਮੁਸਲਮਾਨਾਂ ਦੇ ਪਿੰਡ ਸੀ ਨਾ ਪੂਰੇ ਦਾ ਪੂਰਾ ਹੀ। ਉੱਥੇ ਉਹਨੇ ਬੰਬ ਸਿੱਟੇ, ਗੋਲੀਆਂ ਚਲਾਈਆਂ, ਉਹ ਬਹੁਤ ਮਰੇ ਲੋਕ, ਕਤਲੋ ਗਾਰਤ ਬਹੁਤ ਹੋਈ ਆ। ਹੋਰ ਸਾਡੇ ਰਿਸ਼ਤੇਦਾਰ ਸੀ ਪਰ ਉਹ ਬੜੇ ਉਧਰ ਉਹ ਵੀ ਮਰੇ ਕਈ। ਅੱਛਾ, ਉਧਰੋਂ ਜੋ ਟੁਰੇ ਹੋ ਤੁਸੀਂ, ਹਾਂਜੀ, ਤੇ ਤੁਹਾਨੂੰ ਟੋਟਲ ਕਿੰਨੇ ਕੁ ਦਿਨ ਲੱਗੇ ਨੇ ਤੇ ਇੱਥੇ ਤੁਸੀਂ ਕਿਹੜੇ ਪਿੰਡ ਆ ਕੇ ਵਸੇ? ਇੱਥੋਂ ਸਾਡੀ ਰੇਲ ਗੱਡੀ 'ਚ ਬੈਠੇ ਆ ਉੱਥੋਂ ਅਸੀਂ,
ਸਾਨੂੰ ਲਾਇਆ ਨਹੀਂ ਮੁਜ਼ੱਫਰਗੜ੍ਹ ਜਾ ਕੇ, ਹਾਂ ਇੱਥੇ ਉਤਰ ਨਹੀਂ ਦਿੱਤਾ ਲਾਹੌਰ। ਹੂੰ ਕਹਿੰਦੇ ਉੱਧਰ ਅੱਗੇ ਜਾਣਾ ਇੱਥੇ ਨਹੀਂ ਉਤਰਨ ਦਿੱਤੇ। ਹੂੰ ਉੱਥੋਂ ਫਿਰ ਅਸੀਂ ਦੂਸਰੇ ਦਿਨ ਫਿਰ ਗੱਡੀ ਦੇ ਵਿੱਚ ਬਹਿ ਕੇ ਫਿਰ ਵਾਪਸ ਆਏ ਲੈਲਪੁਰ। ਹੂੰ ਇੱਥੇ ਸਾਡੇ ਦਾਦੇ ਦਾ ਭਰਾ ਸੀ, ਉਹਦੇ ਜੌਲੀ ਸਹੁਰੇ ਸੀਗਾ, ਜੌਲ ਇੱਥੇ ਕੁ ਲੱਗ ਗਈ। ਹੂੰ ਉਹ ਕਹਿੰਦਾ ਜਾਣਾ ਸੀ ਆਪਣੇ ਜੌਲਾਂ 'ਚ ਆ। ਜੋਲਾ ਫਿਰ ਫਿਰ ਅਸੀਂ ਗੱਡਾ ਕਿਰਾਏ ਤੇ ਕਰਾਇਆ, ਅਬਾਗਤ ਆਏ। ਉੱਥੇ ਆਏ ਤੇ ਨਾਲ ਸਾਡੇ ਹੋਰ ਬੰਦੇ ਸੀ ਹਾਂ ਰਿਸ਼ਤੇਦਾਰ। ਹਾਂ ਅਸੀਂ ਕਹੀ ਜਾਣਾ ਜੌਲੀ। ਹੂੰ ਕਹਿੰਦਾ ਉਹਨੂੰ ਰਿਸ਼ਤੇਦਾਰਾਂ ਨੂੰ ਕਹਿੰਦਾ ਤੇਰਾ ਭਰਾ ਚੌੜ 'ਚ ਬੈਠਾ, ਇੱਥੇ ਜਾਓ ਤਾਂ ਲਾਗੇ। ਹੂੰ ਉਹ ਫਿਰ ਅਸੀਂ ਇੱਥੇ ਆ ਗਏ। ਅੱਛਾ ਅਸੀਂ ਆਏ ਲੋਕਾਂ ਨੂੰ ਮਗਰੋਂ ਹੀ, ਲੋਕ ਪਹਿਲਾਂ ਆ ਕੇ ਜ਼ਮੀਨਾਂ ਅਲਾਟ ਕਰਾ ਲਈ, ਸਾਨੂੰ ਵੀ ਕੋਈ ਚੀਜ਼ ਲੱਭੀ ਨਾ, ਮਕਾਨ ਲੱਭਾ ਨਾ ਜ਼ਮੀਨ ਲੱਭੀ, ਇੱਧਰ ਰਹੇ ਹਾਂ। ਤੇ ਉੱਥੇ ਜਿੰਨੀ ਥਾਂ ਛੱਡੀ ਉਹਦੇ ਜਿੰਨੀ ਵੀ ਨਹੀਂ ਲੱਭੀ। ਨਾ ਹੂੰ ਕੋਈ ਨਹੀਂ ਲੱਭੀ। ਫਿਰ ਤੇ ਫਿਰ ਕਿਵੇਂ ਗੁਜ਼ਾਰਾ ਕੀਤਾ ਇੱਥੇ, ਕਿਵੇਂ ਤੁਸੀਂ ਆ ਕੇ ਰਹੇ? ਇੱਦਾਂ ਹੀ ਮਿਹਨਤ ਮੂੰਹਦਾ ਕਰ ਗਈ। ਹਾਂ ਕੋਈ ਨਹਿਰ ਪੱਟੋ, ਨਹਿਰ ਤੇ ਮਿੱਟੀ ਪਾਓ, ਉਹ ਕਰੋ, ਵਾਢੀਆਂ ਕਰੋ, ਕਣਕਾਂ ਵੱਢੋ, ਬਸ ਇੱਦਾਂ ਗੁਜ਼ਾਰਾ ਕੀਤਾ। ਹਾਂ ਅੱਛਾ, ਜਿੱਥੇ ਬੰਦੇ ਦਾ ਬਾਬਾ ਹੀ ਹੋਇਆ ਹੋਵੇ ਜਨਮ, ਜਾਂ ਜਿੱਥੇ ਬੰਦਾ ਪੈਦਾ ਹੋਇਆ ਹੋਵੇ, ਹਾਂ ਉਹ ਥਾਂ ਤੇ ਨਹੀਂ ਭੁੱਲਦੀ ਹੈਗੀ। ਨਾ ਉਹ ਯਾਦ, ਤੁਹਾਡੇ ਜ਼ਿਹਨ 'ਚ ਆਂਦੀ ਹੈ ਹਲੇ ਵੀ ਉਹ ਥਾਂ? ਹਾਂ ਉਹ ਦੀਦਾ ਸਾਨੂੰ ਉੱਦਾਂ ਹੀ ਜੇਨ 'ਚ। ਹੂੰ ਕਦੀ ਜੀ ਕੀਤਾ ਹੈਗਾ ਕਿ ਤੁਸੀਂ ਜਾਓ ਉੱਧਰ ਜਾਂ ਦੇਖੋ ਆਹੋ। ਆਪਣਾ ਪਿੰਡ? ਨਹੀਂ ਉਹ ਤਾਂ ਕਹਿੰਦੇ ਆ, ਉਹ ਸਿੱਖ ਕਹਿੰਦੇ ਆ, ਜਿਹੜਾ ਹਜੇ ਵੀ ਯਾਦ। ਉਹ ਟੈਲੀਫੋਨ ਕਰਦੇ ਰਹਿੰਦੇ ਆ, ਹੂੰ ਪਰ ਕਮਜ਼ੋਰੀ ਹੋ ਗਈ, ਹੁਣ ਬਿਮਾਰ ਜਿਹਾ ਰਹਿੰਦਾ ਮੈਂ। ਨਹੀਂ ਮੈਂ ਕਿਹਾ ਮੇਰੇ ਤੇ ਨਹੀਂ ਆ ਹੋਣਾ ਹੁਣ। ਬਜ਼ੁਰਗੋ ਇਹ ਦੱਸੋ ਕਿ 5-6 ਸਾਲ ਤੁਹਾਡੀ ਉਸ ਵੇਲੇ ਉਮਰ ਸੀ, ਹਾਂ ਤੇ ਉੱਥੇ ਕੋਈ ਸਿੱਖਾਂ ਦੇ ਜਾਂ ਬਾਕੀ ਮੁੰਡਿਆਂ ਨਾਲ, ਜਾਂ ਕੋਈ ਆਪਣੇ ਮੁਸਲਮਾਨ ਦੇ ਮੁੰਡਿਆਂ ਦੇ ਨਾਲ, ਕੋਈ ਜਿਹੜੇ ਤੁਹਾਡੀ ਉਮਰ ਦੇ ਸੀ, ਹਾਂ। ਉਹਨਾਂ ਨਾਲ ਕੋਈ ਯਾਰੀ ਦੋਸਤੀ ਹੋਏਗੀ? ਆਹੋ ਹੈਗੀ ਸੀ ਜਿਆਦੀ ਕੋਈ ਦੋਸਤੀ। ਨਾਂ ਨੂੰ ਯਾਦ ਆ ਕਿਸੇ ਦਾ? ਹਾਂ ਕੀ ਨਾਂ ਸੀ ਉਹਨਾਂ ਦਾ? ਇੱਕ ਤਾਂ ਮੁੰਡਾ ਸੀ ਲੁਹਾਰਾਂ ਦਾ, ਉਹਦਾ ਨਾਂ ਸੀ ਮਿੰਦਰ। ਹੂੰ ਤੇ ਇੱਕ ਸਿੱਖਾਂ ਦਾ ਸੀ, ਉਹਨਾਂ ਸੀ ਨੰਦ। ਹੂੰ ਤੇ ਉਹਦਾ ਭਰਾ ਸੀ, ਉਹਨਾਂ ਦਿਆਲੀ। ਹੂੰ ਇੱਦਾਂ ਦੇ ਨਾਂ ਸੀ। 5-7 ਮੁੰਡੇ ਲਾਗੇ ਖੇਡਦੇ ਰਹਿੰਦੇ ਸੀ। ਹੂੰ ਕਦੀ ਉਹਨਾਂ ਦੇ ਘਰਾਂ 'ਚ ਗਏ ਸੀ ਤੁਸੀਂ? ਆਹੋ ਘਰ ਲਾਗੇ ਸੀ ਨਾਲ, ਗੁਆਂਢੀਆਂ ਦੇ, ਉਹਨਾਂ ਮੁੰਡਿਆਂ ਨੂੰ ਜਾਣਦੇ ਆ ਜਿਹੜੇ ਗੁਆਂਢੀ ਸੀਗੇ। ਹਾਂ 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 ਇੱਕ ਦਾ ਨਾਂ ਡੋਗਰ ਸੀ, ਹੂੰ ਇੱਕ ਦਾ ਨਾਂ ਸਵਰਨਾ, ਹੂੰ ਇੱਕ ਦਾ ਨਾਂ ਬਿੱਕਰ। ਹੂੰ ਇੱਦਾਂ ਦੇ ਸੀ ਬਸ 5-7। ਅੱਛਾ ਜੀ, ਬਾਬਾ ਜੀ ਕੀ ਨਾਂ ਹੈ ਤੁਹਾਡਾ? ਬਸ਼ੀਰ ਅਹਿਮਦ। ਅੱਛਾ, ਤੇ ਮੈਨੂੰ ਇਹ ਦੱਸੋ ਤੁਸਾਂ ਕਿ ਤੁਹਾਡਾ ਚੜ੍ਹਦੇ ਪੰਜਾਬ 'ਚ ਹਿੰਦੁਸਤਾਨ 'ਚ ਕਿਹੜਾ ਪਿੰਡ ਸੀ? ਸਾਡਾ ਪਿੰਡ ਸੀ ਖੂਨੀ ਕਲੇਰ ਸੀ, ਬਹੁਤ ਵੱਡਾ ਪਿੰਡ ਸੀ। ਕਲੇਰ ਕਲਾਂ ਵੱਜਦਾ ਸੀ। ਤੇ ਉਹ ਤਹਿਸੀਲ ਕਿਹੜੀ ਸੀ? ਗੁਰਦਾਸਪੁਰ, ਜ਼ਿਲ੍ਹਾ ਵੀ ਗੁਰਦਾਸਪੁਰ, ਤਹਿਸੀਲ ਗੁਰਦਾਸਪੁਰ। ਜ਼ਿਲ੍ਹਾ ਦੇ ਤਹਿਸੀਲ ਗੁਰਦਾਸਪੁਰ ਸੀ। ਅੱਛਾ। ਤੇ ਲਾਗੇ ਸ਼ਹਿਰ ਸੀ ਧਾਰੀਵਾਲ। ਅੱਛਾ। ਉਹਦੇ ਕੰਬਲ ਬਹੁਤ ਮਸ਼ਹੂਰ ਸੀ, ਹੂੰ ਤੇ ਬੜੀ ਵੱਡੀ ਨਹਿਰ ਵਗਦੀ ਸੀ ਹੂੰ ਕੋਹ ਦੀ। ਹੂੰ ਪਿੰਡ ਬਹੁਤ ਵੱਡਾ ਸੀ, ਹੂੰ 14 ਪੱਤੀਆਂ ਪਿੰਡ ਸੀ ਉਹ। ਹੂੰ ਤੇ ਪਿੰਡ ਨੂੰ ਕਿਹੜਾ ਰਾਹ ਲੱਗਦਾ ਸੀ? ਕਿਵੇਂ ਪਹੁੰਚਦੇ ਸੀ ਪਿੰਡ ਦੇ ਵਿੱਚ? ਵੱਡੀ ਨਹਿਰ ਤੋਂ ਪੁਲ ਸੀ, ਹੂੰ ਉਹ ਵੀ ਰਸਤਾ ਜਾਂਦਾ ਸੀ। ਹੂੰ ਪਰ ਜਿਹੜਾ ਸੀ ਆਪਣੇ ਧਾਰੀਵਾਲ, ਉਹਦਾ ਵੀ ਰਸਤਾ ਆਉਂਦਾ ਸੀ, ਚਾਰ ਫੇਰੋ ਰਸਤਾ ਆਉਂਦਾ ਸੀ। ਹੂੰ ਪਿੰਡ ਦਾ ਕੋਈ ਰਕਬਾ ਯਾਦ ਹੈ ਕਿੱਡਾ ਕੁ ਸੀ? ਹਾਂ, ਤਕਰੀਬਨ 100 ਮਰਬਾ ਹੈ। 100 ਮੁਰੱਬੇ 'ਚ? ਆਹ, ਅੱਛਾ। 14 ਪੱਤੀਆਂ ਪਿੰਡ ਸੀ ਉਹ। ਹੂੰ ਪਿੰਡ ਬਹੁਤ ਵੱਡਾ ਸੀ। ਕਿੰਨੇ ਘਰ ਸੀ? ਤੇ ਮੈਨੂੰ ਇਹ ਦੱਸੋ ਕਿ ਪਿੰਡ 'ਚ ਕਿੰਨੇ ਘਰ ਸੀ? ਸਿੱਖਾਂ ਦੇ ਕਿੰਨੇ ਸੀ? ਕੋਈ ਖੱਤਰੀ, ਮੁਸਲਮਾਨ, ਕਿੰਨੇ ਘਰ, ਕਿਹੜੇ ਲੋਕ ਉੱਥੇ ਰਹਿੰਦੇ ਸੀ? ਤੀਆ ਹਿੱਸਾ ਮੁਸਲਮਾਨ ਸੀ, ਤੀਸਰਾ ਹਿੱਸਾ? ਤੀਸਰਾ ਹਿੱਸਾ ਮੁਸਲਮਾਨ ਸੀ, ਠੀਕ ਹੈ। ਤੇ ਅੱਧੋ ਅੱਧ ਸਿੱਖ ਤੇ ਹਿੰਦੂ। ਖੱਤਰੀ ਸੀ ਵਾਜੇ, ਖੱਤਰੀ, ਹਾਂ। ਕਸ਼ਤਰੀ ਕਹਿੰਦੇ ਉਹਨਾਂ ਨੂੰ। ਹਾਂ, ਉਹ ਸਿੱਖਾਂ ਦੇ ਵਿੱਚ ਹੀ ਹੈਗੀ। ਬਹੁਤ ਅਮੀਰ ਸੀ ਉਹ। ਹਾਂ। ਇੱਕ ਨੰਦ ਸ਼ਾਹ ਸੀ, ਬਹੁਤ ਅਮੀਰ ਸੀ, ਕਤਲ ਹੋ ਗਿਆ ਸੀ ਉਹ।
ਤੇ ਤੁਹਾਡੀ ਕਿੰਨੀ ਕੁ ਉਮਰ ਸੀ ਉਸ ਵੇਲੇ 47 ਚ? 7-8 ਸਾਲ ਸੀ, ਲੇਕਿਨ ਮੇਰਾ ਜ਼ਿਹਨ ਸਹੀ ਆ, ਅੱਛਾ, ਤੁਹਾਨੂੰ ਯਾਦ ਆ ਸ਼ਾਇਦ? ਕੱਲੀ ਕੱਲੀ ਗੱਲ ਯਾਦ ਆ। ਹਾਂ। ਸਾਨੂੰ ਆਪਣੇ ਡੰਗਰਾਂ ਦੀ ਪਹਿਚਾਣ ਆ, ਆਹਾ। ਘਰ ਦੀ ਪਹਿਚਾਣ ਆ, ਮੁਰੱਬੇ ਦੀ ਪਹਿਚਾਣ ਆ, ਹਾਂ। ਬੰਦੇ ਦੀ ਪਹਿਚਾਣ ਆ। ਵਾਹ। ਤੇ ਇਹ ਦੱਸੋ ਕਿ ਤੁਹਾਡੇ ਘਰ ਕਿੰਨੇ ਸੀ ਉੱਥੇ? ਸਾਡੇ ਉੱਥੇ 5-6 ਘਰ ਸੀ। 5-6 ਘਰ ਸੀ। 5-6 ਘਰ ਸੀ। ਤੁਹਾਡੇ ਟੱਬਰ ਚ ਕਿਹੜਾ ਕਿਹੜਾ ਸੀ? ਤੁਹਾਡਾ ਦਾਦਾ, ਅੱਬਾ? ਮੇਰਾ ਦਾਦਾ ਜੀ ਚੌਧਰੀ ਸੈਨ ਬਖਸ਼, ਦਾਦੇ ਦਾ ਨਾਂ? ਦਾਦੇ ਦਾ ਨਾਂ। ਠੀਕ ਹੈ। ਉਹਦੇ ਵੱਡਾ ਸੀ ਫਤਿਹ ਮੁਹੰਮਦ, ਅੱਛਾ। ਉਹਦੀ ਛੋਟਾ ਸੀ ਗੁਲਾਮ ਮੁਹੰਮਦ। ਹਾਂ। ਇੱਕ ਹੈਗਾ ਸੀ ਦੂਸਰੇ ਖਾਨਦਾਨ ਚੋਂ ਸਰਦਾਰ ਹਾਂ। ਫਰਜ਼ੰਦ ਹਾਂ। ਤੇ ਅਲੀ ਮੁਹੰਮਦ, ਹਾਂ। ਖੁਦਾ ਬਖਸ਼, ਹਾਂ। ਇਹ ਸਾਡੇ ਖਾਨਦਾਨ ਦੇ ਸੀ। ਤੁਸੀਂ ਕਿੰਨੇ ਭਾਈ ਸੀ? ਕੱਲਾ ਹੀ ਭਾਈ। ਇਕੱਲੇ ਹੀ? ਅੱਛਾ। ਤੇ ਕੰਮ ਆਪਣਾ ਕੀ ਸੀ ਉੱਥੇ? ਜ਼ਿਮੀਦਾਰ, ਸਾਡਾ ਮੁਰੱਬਾ ਜ਼ਮੀਨ ਦਾ ਸੀ। ਇੱਕ ਮੁਰੱਬਾ? ਆਹ, ਤੇ ਕਿੰਨੀਆਂ ਕਮਾਈਆਂ ਸੀ? ਮੱਝਾਂ ਡੰਗਰ ਸਾਡੇ ਕਿੰਨੇ ਕੁ ਸੀ? ਕੋਈ 10-15 ਮੱਝਾਂ ਸੀ, ਹੂੰ। 8-10 ਢੱਗੇ ਸੀ। ਹੂੰ। ਹੂੰ। ਉਦੋਂ ਟਰੈਕਟਰ ਨਹੀਂ ਸੀ ਹੁੰਦੇ, ਹਾਂ। ਹਾਂ। ਢੱਗੇ ਸੀ, ਹਾਂ। ਢੱਗੇ ਸੀ ਉਦੋਂ 10-12 ਢੱਗੇ। ਅੱਛਾ, 7-8 ਸਾਲ ਤੁਹਾਡੀ ਉਸ ਵੇਲੇ ਉਮਰ ਸੀ ਤੇ ਕੋਈ ਸਕੂਲ ਵਗੈਰਾ ਜਾਂਦੇ ਸੀ ਕਿਤੇ ਉੱਥੇ ਨਹੀਂ ਲਾਗੇ? ਨਹੀਂ ਪੜਨ ਛੜਨ ਜਾਂਦੇ ਸੀ? ਨਹੀਂ, ਨਹੀਂ। ਇੱਥੇ ਹੀ ਆ ਕੇ ਪੜ੍ਹੇ ਹੋ? ਇੱਥੇ ਆ ਕੇ ਅੱਛਾ। ਤੇ ਫਿਰ ਕੀ ਕਰਦੇ ਸੀ? ਉੱਥੇ ਹਾਂਜੀ, ਤੁਸੀਂ? ਏਦਾਂ ਬਚਪਨ ਵਾਲਾ। ਅੱਛਾ। ਇਹ ਬੱਚਿਆਂ ਤਰ੍ਹਾਂ ਵਾ ਖੇਡਦਾ ਵਾ? ਉਦੋਂ ਐਡੀ ਕਦਰ ਹੀ ਕੋਈ ਨਹੀਂ ਤਾਲੀਮ ਦੀ। ਹਾਂ। 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 ਸਿੱਖ ਦੇਖੇ ਆ। ਠੀਕ ਹੈ। ਇੱਕ ਮਸ਼ਹੂਰ ਸੀ ਕੈਸਰ ਸਿੰਘ, ਠੀਕ ਹੈ। ਬਦਮਾਸ਼ੀ ਜਾਪਦਾ ਬੜਾ ਨਾਂ ਸੀ ਉਹਦਾ। ਹਾਂ। ਹਾਂ। ਲਛਮਣ ਸਿੰਘ, ਹੂੰ। ਅਰਜਨ ਸਿੰਘ ਹੂੰ। ਤੇ ਗੱਡਾ ਸਿੰਘ। ਹੂੰ। ਉਹਦਾ ਨਾਸ਼ਾ ਸੀ, ਉਹ ਘਰ ਦੀ ਨਿਲਾਮੀ ਹੁੰਦੀ, ਉਹ ਤੋਂ ਕਤਲ ਹੋ ਗਿਆ ਸੀ। ਉਹ ਅਰਬਾਂ ਖਰਬਾਪਤੀ ਉਹਨਾਂ ਵਕਤਾਂ 'ਚ ਬੜਾ ਅਮੀਰ ਸੀ, ਅੱਛਾ, ਇਹ ਜਿਨ੍ਹਾਂ ਦੇ ਤੁਸੀਂ ਨਾਂ ਲੈ ਰਹੇ ਆ ਇਹ ਉਸ ਵੇਲੇ ਮਸ਼ਹੂਰ ਸੀ? ਹੈ ਬਹੁਤ। ਤੁਸੀਂ ਇਹਨਾਂ ਦਾ ਨਾਮ ਵੱਜਦਾ ਸੀ ਉੱਥੇ ਪਿੰਡਾਂ 'ਚ? ਤੇ ਜਿਹੜੇ ਤੁਹਾਡੇ ਨਾਲ ਸੀ, ਕੋਈ ਸਿੱਖ, ਕੋਈ ਹਿੰਦੂਆਂ ਦੇ ਮੁੰਡੇ ਜਾਂ ਸਿੱਖਾਂ ਦੇ ਮੁੰਡੇ, ਉਹਨਾਂ ਦਾ ਕੋਈ ਨਾਮ ਪੱਤਰ ਯਾਦ ਆ? ਨਹੀਂ, ਵਡੇਰਿਆਂ ਦਾ ਨਾਮ ਬੱਚਾ ਕੋਈ ਨਹੀਂ ਸੀ ਯਾਦ ਮੇਰਾ। ਜਿਹੜੇ ਆਪਣੇ ਉਮਰ ਦੇ ਬੱਚੇ ਸੀ ਉਹਨਾਂ ਦੇ ਵੀ ਨਹੀਂ ਯਾਦ? ਜਿਹੜੇ ਤੁਹਾਡੇ ਨਾਲ ਖੇਲਦੇ ਮਲਦੇ ਸੀ? ਨਹੀਂ, ਕੋਈ ਨਹੀਂ, ਕੋਈ ਯਾਦ ਨਹੀਂ? ਕੋਈ ਨਹੀਂ। ਉਹਨਾਂ ਵਡੇਰੇ ਯਾਦ ਆ। ਉਹਨਾਂ ਦੇ ਵਡੇਰਿਆਂ ਦੇ ਨਾਂ ਯਾਦ ਆ? ਕੈਸਰ ਸਿੰਘ, ਆ ਜਿਹੜੇ ਗੱਡਾ ਸਿੰਘ, ਹਾਂ। ਹਾਂ। ਲਛਮਣ ਸਿੰਘ, ਹਾਂ। ਹਾਂ। ਅਰਜਨ ਸਿੰਘ, ਹਾਂ। ਅੱਛਾ। ਤੇਜਾ ਸਿੰਘ, ਹੂੰ। ਹੂੰ। ਇਹ ਯਾਦ ਆ। ਤੇ ਪਿੰਡ ਦਾ ਮਾਹੌਲ ਕਿਵੇਂ ਦਾ ਸੀ? ਪਿੰਡ ਦਾ ਮਾਹੌਲ ਪੁਰਸਕੂਨ ਸੀ, ਹੂੰ। ਪੁਰਸਕੂਨ ਮਾਹੌਲ ਸੀ। ਹੂੰ। ਹੂੰ। ਅੱਲਾ ਦੀ ਰਹਿਮਤ ਨਾਲ ਠੀਕ ਠਾਕ ਸੀ। ਅੱਛਾ, ਕੋਈ ਲੜਾਈ ਝਗੜਾ ਕੋਈ ਚੱਕਰ ਨਹੀਂ ਸੀ ਹੈਗਾ? ਨਹੀਂ। ਕਿਉਂਕਿ ਸਿੱਖਾਂ ਦੇ ਵੀ ਉੱਥੇ, ਹਿੰਦੂਆਂ ਦੇ ਵੀ ਉੱਥੇ, ਮੁਸਲਮਾਨਾਂ ਦੇ ਵੀ ਉੱਥੇ? ਉਹ ਸੀ ਨਾ ਆਪਣੇ ਨੰਦ ਸ਼ਾਹ ਕਤਰੀ, ਹਾਂ। ਹਾਂ। ਉਹ ਕਤਲ ਹੋ ਗਿਆ ਸੀ। ਅੱਛਾ। ਉਹ ਸਾਡੇ ਬਜ਼ੁਰਗਾਂ ਦੇ ਮਤਲਬ ਕਤਲ ਪਿਆ, ਹਾਂ। ਹਾਂ। ਮੇਰੇ ਦਾਦਾ ਦੇ। ਹਾਂ। ਹਾਂ। ਉਹ ਬੜਾ ਕਰਮਾਪਤੀ ਸੀ, ਅਮੀਰ ਆਦਮੀ ਸੀ। ਹਾਂ। ਇਹ ਬਰੀ ਹੋ ਗਏ ਸੀ। ਅੱਛਾ। 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 ਤੇ ਉੱਥੇ ਪਿੰਡ 'ਚ ਤੁਸੀਂ ਦੱਸੋ ਕੋਈ ਗੁਰਦੁਆਰਾ, ਕੋਈ ਮਸਜਿਦ, ਕੋਈ ਦਰਬਾਰ? ਗੁਰਦੁਆਰਾ ਹੈਗਾ ਸੀ। ਕੀ ਵੱਜਦਾ ਸੀ ਗੁਰਦੁਆਰੇ ਦਾ? ਕੀ ਨਾਮ ਵੱਜਦਾ? ਗੁਰਦੁਆਰਾ ਦਾ ਬੋਰਡ ਸੀ, ਹੂੰ। ਉੱਤੇ ਬੁੱਤ ਬਣਾ ਕੇ ਰੱਖੇ ਸੀ ਹੂੰ। ਤੇ ਛੋਟਾ ਸਮਾਂ ਦੇਖੇ ਆ। ਅੱਛਾ। ਤੇ ਕੋਈ ਦਰਬਾਰ ਦਰਬੂਰ ਹੈਗਾ ਸੀ ਪਿੰਡ 'ਚ? ਮੁਸਲਮਾਨਾਂ ਹਾਂ। ਦਾ? ਨਾ ਕੋਈ ਨਹੀਂ, ਕੋਈ ਨਹੀਂ? ਕੋਈ ਮੇਲਾ ਸ਼ੇਲਾ ਲੱਗਦਾ ਸੀ ਪਿੰਡ 'ਚ? ਨਹੀਂ ਕੋਈ ਨਹੀਂ। ਕੋਈ ਮੇਲਾ ਹਾਂ, ਸ਼ੇਲਾ? ਲੱਗਦਾ ਸੀ। ਹਾਂ। ਸਾਡੇ ਮਕਾਨਾਂ ਪਿੱਛੇ ਪਾਸੇ ਅਸੀਂ ਕਿੱਲਾ ਛੱਡਿਆ ਜ਼ਮੀਨ ਦਾ, ਹਾਂ। ਹਾਂ। ਉੱਥੇ ਇੱਕ ਮਲੰਗ ਬਿਠਾਇਆ ਸੀ, ਅੱਛਾ। ਮਸਜਿਦ ਪਾਈ ਸੀ। ਹੂੰ। ਹੂੰ। ਉਹ ਫਿਰ ਮਲੰਗ ਕਰਾਉਂਦਾ ਸਾਲ ਬਾਅਦ ਮੇਲਾ। ਅੱਛਾ। ਸਾਈਂ ਫਜ਼ਲ ਸ਼ਾਹ ਵੱਜਦਾ ਸੀ। ਭਖਦਾ ਸੀ ਮੇਲਾ ਪੂਰਾ? ਆ ਪੂਰਾ ਕੇ ਅੱਛਾ। ਕੌਮ ਦਾ ਉਹ ਅਨਸਾਰੀ ਸੀ, ਲੇਕਿਨ ਉਹ ਮਲੰਗ ਬਣਿਆ ਸੀ। ਕਿਵੇਂ ਦਾ ਮੇਲਾ ਲੱਗਦਾ ਸੀ? ਕੋਈ ਮੇਲਾ ਯਾਦ ਆ ਮਾੜਾ ਚੰਗਾ? ਹਾਂ ਯਾਦ ਆ। ਕੀ ਹੁੰਦਾ ਸੀ ਮੇਲੇ 'ਚ? ਉੱਥੇ ਕਵਾਲੀ ਹੁੰਦੀ ਸੀ, ਅੱਛਾ। ਲੰਗਰ ਪੱਕਦਾ ਸੀ, ਹਾਂ। ਲੋਕ ਖਾਂਦੇ ਸੀ। ਹਾਂ। ਹਾਂ। ਅੱਛਾ, ਤੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਦਾ ਐਲਾਨ ਹੋਇਆ, ਜਾਂ ਜਦੋਂ ਉਹਨੂੰ ਪਤਾ ਪਤਾ ਲੱਗਾ ਤੁਹਾਨੂੰ ਇਸ ਚੀਜ਼ ਦਾ, ਇੱਕ
ਤੁਹਾਨੂੰ ਕਿਵੇਂ ਪਤਾ ਲੱਗਾ, ਕਿਹਦੇ ਰਾਹੀਂ ਪਤਾ ਲੱਗਾ ਤੁਹਾਨੂੰ ਕਿ ਹੁਣ ਪਾਕਿਸਤਾਨ ਹਿੰਦੁਸਤਾਨ ਬਸ ਦੇ? ਜੋ ਰੌਲਾ ਪੈ ਗਿਆ ਹਾਂ ਵੀ ਇੱਥੋਂ ਚੱਲ ਜਾਣਾ ਤੇ ਮੁੜ ਕੇ ਵਾਪਸ ਆ ਜਾਣਾ, ਹਾਂ ਇਸ ਲਈ ਆਉਣਾ ਕੋਈ ਸ਼ਾਇ ਨਹੀਂ ਬਚ ਚੁੱਕੇ। ਅੱਛਾ, ਕਿ ਕਹਿੰਦੇ ਪਹਿਲੇ ਜਾ ਕੇ ਫਿਰ ਤੁਸੀਂ ਵਾਪਸ ਵੀ ਉਹ ਆਏ? ਫਿਰ ਆ ਹੀ ਜਾਣਾ, ਅੱਛਾ, ਆ ਹੀ ਜਾਣਾ। ਅਸੀਂ ਫਿਰ ਦਰਿਆਏ ਰਾਵੀ 'ਚ ਆਏ ਆ। ਨਹੀਂ ਜਦੋਂ ਮੈਨੂੰ ਇਹ ਦੱਸੋ ਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਲਹਿਦਾ ਹੋਏ ਨੇ ਪਾਕਿਸਤਾਨ ਤੇ ਹਿੰਦੁਸਤਾਨ, ਉਸੇ ਵੇਲੇ ਉੱਠ ਗਏ ਕਿ ਤੁਸੀਂ ਬੈਠੇ ਰਹੇ ਹੋ? ਨਹੀਂ ਉੱਥੇ ਉੱਠੇ ਸਾਰੇ ਹੀ ਘਰ, ਸਾਰੇ ਘਰ ਜਿਹੜਾ ਤੀਆ ਇਕੱਠੇ, ਹਿੱਸਾ ਸੀ, ਇਕੱਠੇ ਜੀ, ਤੀਸਰਾ ਹਿੱਸਾ ਸੀ ਮੁਸਲਮਾਨਾਂ ਦਾ, ਸਾਰਾ ਹੀ ਉੱਠ ਗਿਆ? ਸਾਰੇ ਉੱਠ ਗਏ। ਤੇ ਤੁਹਾਡੇ ਪਿੰਡ ਦੇ ਲੋਕਾਂ ਨੇ ਨਹੀਂ ਕੁਝ ਕਿਹਾ, ਮਤਲਬ ਨਾ ਨਾ, ਉਹਨਾਂ ਉਹ ਨੇ ਕੋਈ? ਬਲਕਿ ਉਹ ਗਾਂ ਕਰਨ ਆਏ ਆ, ਅੱਛਾ, ਉਹਨੇ ਸਾਨੂੰ ਬਹੁਤ ਅੱਛਾ ਸਲੂਕ ਕੀਤਾ। ਹੂੰ ਉਹ ਰੋਂਦੇ ਸੀ, ਅੱਛਾ, ਉਹ ਰੋਂਦੇ ਸੀ। ਫਿਰ ਸਾਨੂੰ ਜਿੱਦਾਂ ਮਹਿਮਾਨਾਂ ਨੂੰ ਤੋਰੀ ਦਾ ਨਾ, ਸਾਨੂੰ ਉਹ ਦਰਿਆ ਤੇ ਛੱਡ ਕੇ ਗਏ ਆ। ਵਾਹ ਵਾਹ, ਨਹੀਂ ਕੁਝ ਨਹੀਂ ਕਿਹਾ ਉਹਨਾਂ। ਫਿਰ ਜਦੋਂ ਅਸੀਂ ਰਾਵੀ ਤੇ ਪਹੁੰਚਦੇ ਆ, ਕੁਰਬਾਨੀ ਸੀ ਵੱਡੀ, ਹੂੰ ਲੋਕਾਂ ਬੱਕਰੇ ਰੱਖੇ ਸੀ, ਉਹ ਕਹਿੰਦੇ ਉੱਥੇ ਜਮ੍ਹਾਂ ਕਰਦੇ, ਖਾਂਦੇ ਖੁਦੇ। ਮੁੜ ਕੇ ਫਿਰ ਜੱਸਾ ਆ ਗਿਆ, ਉਦੋਂ ਇਹ ਛਵੀਆਂ ਚਮਕਦੀਆਂ ਆ ਗਈਆਂ, ਉਹ ਫੈਨਕ ਹੋਏ ਸੀ। ਫਿਰ ਲੋਕਾਂ ਰਾਵੀ 'ਚ ਛਾਲ ਮਾਰਤੀਆਂ, ਅੱਛਾ, ਕੁਝ ਰੁੜ ਗਏ। ਤੇ ਫਿਰ ਸਾਡੇ ਬੰਦੇ ਜਿਹੜੇ ਨਾ ਇਹ ਤੈਰਾਕ ਸੀ, ਤੈਰਨਾ ਉਹਨਾਂ ਨੂੰ ਪਤਾ ਸੀ। ਇਹਨਾਂ ਰੱਸੇ ਕੱਢ ਕੇ ਨਾ ਬੰਦੇ ਧੂ ਕੇ ਅੱਗੋਂ ਖਿੱਚੀ ਜਾਂਦੇ, ਬੰਦੇ ਚਮੜੀ ਜਾਂਦੇ ਸੀ। ਕੁਝ ਮਰ ਗਏ, ਕੋਈ ਰੁੜ ਗਏ, ਪਰ ਅੱਲਾਹ ਫਰਨਾ ਸਾਡੇ ਸਹੀ ਸਲਾਮਤ ਆ ਗਏ। ਕੋਈ ਸ਼ੈ ਨਹੀਂ ਚੱਕੀ ਤੁਸੀਂ ਉਧਰੋਂ? ਨਾ ਨਾ, ਆ ਕੱਪੜੇ ਸੀ ਵਾਲੀ ਗੱਲ ਸੀ। ਅੱਛਾ, ਤੇ ਆਏ ਕਿਹੜੀ ਪਿੰਡ ਜਦੋਂ ਛੱਡਿਆ, ਉਹ ਪੈਦਲ ਕੋਈ ਗੱਡੇ ਤੇ ਕਿਵੇਂ ਪਿੰਡ ਛੱਡਿਆ? ਗੱਡੇ ਡੰਗਰ ਸੀ, ਹਾਂ, ਉਹ ਵੀ ਦਰਿਆ ਤੇ ਰਹਿ ਗਏ ਕਿ ਆਹ, ਉਹ ਪਰ ਉੱਥੇ ਛੱਡ ਆਏ। ਗੋਈ ਚੱਲਣ ਦਾ ਵੀ ਪਿੱਛੋਂ ਛਵੀਆਂ ਆ ਗਈਆਂ, ਹਾਂ, ਤੇ ਫਿਰ ਅਗਲੇ ਪਾਸੇ ਆਉਂਦੇ ਕਈ ਬੰਦੇ ਬਾਹਰ ਆਣ ਕੇ ਮਰੇ ਆ। ਫਿਰ ਜਦੋਂ ਉੱਜੜ ਕੇ ਆਏ ਆ, ਰਾਤ ਬੂਰਾ ਡਾਲਾ ਜੀ, ਸ਼ਾਲਕੋਟ, ਇੱਥੇ ਆਏ ਆ। ਅੱਜ ਦਾ ਖਾਣਾ ਬਦੋਸ਼ ਆਉਂਦੇ ਆ, ਹਾਂ, ਖਾਣਾ ਬਦੋਸ਼ਾਂ ਹੀ ਸ਼ਕਲ ਆਏ ਆ। ਸਿਰਾਂ ਤੇ ਗੱਡੀਆਂ ਰੱਖੀਆਂ, ਤੇ ਐਡਾ ਕਿ ਕੁੱਛੜ ਚੁੱਕਿਆ ਮੈਨੂੰ, ਤੇ ਉਹ ਮੈंने ਗੱਡੀ ਚੁੱਕੀ ਆ, ਲੈ ਆਉਂਦੇ ਆ। ਜਿੱਥੇ ਪਿੰਡ ਆਇਆ ਉੱਥੇ ਮੰਗ ਪਿੰਡ ਕੇ ਖਾ ਲਿਆ। ਫਿਰ ਅਸੀਂ ਚਲੇ ਛਦਰਿਓਂ ਰੇਲ ਤੇ, ਉਹ ਲੈ ਜਾ ਗੋਜਰੇ, ਸ਼ਦਰਿਓਂ ਗੋਜਰੇ, ਠੀਕ ਹੈ। ਉੱਥੋਂ ਫਿਰ ਅਸੀਂ ਨਾ ਤੁਰਦੇ ਤੁਰਾਉਂਦੇ, ਸਾਡੇ ਰਿਸ਼ਤੇਦਾਰ ਸੀ ਚੌਧਰੀ ਵਾਲੇ, ਚੇਤਕ ਚੌਧਰੀ ਵਾਲੇ, ਉਹਨਾਂ ਦੇ ਸਹਾਰਾ ਤੱਕ ਕੇ ਅਸੀਂ ਫਿਰ ਇੱਥੇ ਆਏ ਹਾਂ। 109 ਚੱਕ ਰੋਡਾ, 109 ਚੱਕ ਰੋਡਾ, ਰੇਵੇ, ਇੱਥੇ ਆਇਆ। ਇੱਥੇ ਕੋਈ 10 ਦਿਨ ਰਹੇ ਆ। ਸਾਡਾ ਰਿਸ਼ਤੇਦਾਰ ਸੀ ਇੱਕ ਓਵਰਸੀਅਰ, ਉਹਨੇ ਸਾਨੂੰ ਆਹ ਅੱਧਾ ਮੁਰੱਬਾ ਤੇ ਮੋਗੇ ਦਾ ਮੁੱਢ ਮੁਰੱਬਾ ਉਸ ਜ਼ਮੀਨ ਪਵਾਤੀ। ਅਸੀਂ ਫਿਰ 8, 9, 10 ਵਜੇ ਦਿਨ ਦੇ ਖਬਰ ਮਿਲੀ, ਅਸੀਂ ਐਸਾ ਤੇ ਜਾ ਗਏ। ਆਣ ਕੇ ਤੇ ਇਹ ਕਿੱਲੇ 'ਚ ਪਾਣੀ ਵੱਧਾ, ਹੁਣ ਯਾਦ ਆ ਕੱਲੀ ਗੱਲ। ਅੱਛੇ ਕਿੱਲੇ ਸੀ, ਚੌਕੀਦਾਰ ਆ ਤੁਹਾਡੀ ਬਾੜੀ ਆ, ਪਾਣੀ ਵੱਧਾ, ਉਹਦੇ ਖੂਹਾਂ ਦੀ ਵਾਈ ਸੀ, ਢੱਗੇ ਜੋ ਕੇ ਪਾਣੀ ਕੱਢਦੇ ਸੀ। ਇਹ ਪਾਣੀ ਆਪਣੇ ਆਪ ਆਵੇ, ਉਹ ਸਾਰੇ ਦੇਖਣਾ ਵੀ ਪਾਣੀ ਆਪਣੇ ਆਪ ਆਉਣ ਡਿਆ, ਬੜੇ ਖੁਸ਼ ਹੋਏ। ਤੇ ਅਲਹਮਦੁਲਿਲਾ ਜੀ ਸਾਰੇ ਸਹੀ ਸਲਾਮਤ ਆ ਗਏ। ਆਏ ਏਦਾਂ ਹੀ ਖਾਲੀ ਹੱਥ। ਥੋੜਾ ਚਿਹਰਾ ਗਮਗੀਨ ਕਰ। ਫਿਰ ਅੱਲਾਹ ਤਾਲਾ ਨੇ ਬਸ ਕੋਈ ਨਾ ਕੋਈ ਸਬਬ ਬਣਦਾ ਗਿਆ। ਫਿਰ ਦੇਰ ਬਾਅਦ ਆਣ ਕੇ ਮੈਂ ਦਾਖਲਾ ਰਿਹਾ, ਸ਼ਹਿਰ ਤੱਕ ਮੈਂ ਪੜ੍ਹਦਾ ਰਿਹਾ। ਫਿਰ ਮੈਂ ਕੋਰਸ ਕੀਤਾ ਫੈਸਲਾਬਾਦ, ਫਿਰ ਮੈਂ ਜਨਰਲ ਟੀਚਰ ਹੋ ਗਿਆ। 2006 'ਚ ਮੈਂ ਰਿਟਾਇਰ ਹੋ ਗਿਆ, ਤੇ ਹੁਣ ਉਹ ਕਾਫੀ ਦਾ ਬਜ਼ੁਰਗਾਂ ਨਾਲ ਕੇ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਾ।